अस्सलाम वालेकुम, सत श्री अकाल, प्रणाम जी। दोस्तों, एक पिंड पंजाब दा चैनल की टीम अज पहुंची है जी, ਚੱਕ नंबर 99 ਜੀਂਬੇ, तहसील गोजरा, ਜ਼ਿਲ੍ਹਾ ਟੋਬਾ ਟੇਕ ਸਿੰਘ। ਪਹਿਲੇ ਇਸ ਪਿੰਡ ਦਾ ਜ਼ਿਲ੍ਹਾ ਜਿਹੜਾ ਉਹ ਲਾਇਲਪੁਰ ਸੀਗਾ ਤੇ ਤਹਿਸੀਲ ਜਿਹੜੀ ਉਹ ਟੋਬਾ ਟੇਕ ਸਿੰਘ ਸੀ, ਲੇਕਿਨ ਪਾਰਟੀਸ਼ਨ ਤੋਂ ਬਾਅਦ ਫਿਰ ਜ਼ਿਲ੍ਹਾ ਟੋਬਾ ਟੇਕ ਸਿੰਘ ਬਣ ਗਿਆ, ਤਹਿਸੀਲ ਇਹਦੀ ਗੋਜਰਾ ਬਣ ਗਈ। ਤੇ ਇਹ ਗੋਜਰਾ ਤੋਂ ਤਕਰੀਬਨ ਕੋਈ 3 ਕਿਲੋਮੀਟਰ ਦੇ ਫਾਸਲੇ ਤੇ ਵਸਿਆ ਹੋਇਆ ਪਿੰਡ ਹੈ ਜੀ। ਇੱਥੇ ਸਾਡੀ ਮੁਲਾਕਾਤ ਹੁਸ਼ਿਆਰਪੁਰ ਤੋਂ ਆਏ ਹੋਏ ਬਜ਼ੁਰਗਾਂ ਦੇ ਨਾਲ ਆ, ਜਿਹੜਾ ਕਿ ਜੱਟ ਬਰਾਦਰੀ ਨਾਲ ਤਲਕ ਰੱਖਦੇ ਆ। ਔਰ ਹੁਸ਼ਿਆਰਪੁਰ ਦੇ ਇਹ ਕਿਹੜੇ ਜ਼ਿਲ੍ਹੇ ਤੋਂ ਉੱਠ ਕੇ, ਕਿਹੜੀ ਤਹਿਸੀਲ ਤੋਂ, ਕਿਹੜੇ ਪਿੰਡ ਤੋਂ, ਆਪਾਂ ਸਾਰੀ ਇਹਨਾਂ ਨਾਲ ਗੱਲਬਾਤ ਕਰਨੀ ਆ। ਔਰ ਉਜਾੜੇ ਦੇ ਮੁਤਲਕ ਵੀ ਗੱਲਬਾਤ ਕਰਨੀ ਆ, ਔਰ ਇਹ ਵੀ ਗੱਲਬਾਤ ਕਰਨੀ ਹੈ ਕਿ ਜੀ ਉਜਾੜੇ ਤੋਂ ਪਹਿਲੇ ਇਸ ਪਿੰਡ ਦੇ ਵਿੱਚ ਕਿਹੜੇ ਕਿਹੜੇ ਸਿੱਖ ਸਰਦਾਰ ਰਹਿੰਦੇ ਹੁੰਦੇ ਸੀ, ਉਹਨਾਂ ਦੀਆਂ ਵੀ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਜੀ। ਅਸਲਾਮ ਵਾਲੇਕਮ ਜੀ। वालेकुम सलाम। ਬਾਬਾ ਜੀ ਆਪਣਾ ਨਾਂ ਦੱਸੋ। मोहम्मद जाफर ਆਪਣੀ ਜੱਟ ਬਰਾਦਰੀ ਹੈ ਤੇ ਆਪਣੀ ਗੋਤ ਕਿਹੜੀ ਆ? लखन। ਲੱਖਣ। हाँ जी। ਬਾਬਾ ਜੀ ਜਦੋਂ ਆਪਾਂ ਉੱਥੋਂ ਆਏ ਆ ਪਾਕਿਸਤਾਨ 1947 ਤੋਂ ਬਾਅਦ, ਉਦੋਂ ਆਪਣੀ ਉਮਰ ਕਿੰਨੀ ਕੁ ਸੀਗੀ? ਹੁਣ उस वेले जी 8-9 साल। ਬਜ਼ੁਰਗੋ, ਆਪਣੀ ਗੋਤ ਲੱਖਣਾ ਤੇ ਜੱਟ ਬਰਾਦਰੀ ਨਾਲ ਤਲਕ ਆ, ਤੇ ਆਪਣੇ ਪਿੰਡ ਦਾ ਕੀ ਨਾਂ ਸੀ? मसाहपुर। ਮਸਾਹਪੁਰ। हाँ जी। ਅੱਛਾ ਜੀ। मसाहबपुर ਕਹਿੰਦੇ ਸੀ ਅੱਛਾ ਜੀ। ਲਿਖਣ 'ਚ। ਹਾਂ, ਤੇ ਉੱਦਾਂ ਆਮ ਲੋਕੀ ਜਿਹੜੀ ਬੋਲੀ ਬੋਲਦੇ ਸੀ ਉਹ ਮਸਾਹਪੁਰਾ ਕਹਿੰਦੇ ਸੀ। ਠੀਕ ਹੈ ਜੀ। ਹਾਂ। ਤਹਿਸੀਲ ਕਿਹੜੀ ਲੱਗਦੀ ਸੀ? ਤਹਿਸੀਲ ਸਾਡੀ ਦਸੂਹਾ ਸੀ ਜੀ। ਤੇ ਸ਼ਹਿਰ ਸਾਡਾ ਮਕੇਰੀਆਂ ਸੀ। ਅੱਛਾ ਜੀ। ਹਾਂ ਜੀ। ਠੀਕ ਹੈ। ਡਾਕਖਾਨਾ ਤੇ ਥਾਣਾ ਆਪਾਂ ਨੂੰ ਕਿਹੜਾ ਲੱਗਦਾ ਸੀ? ਤੇ ਡਾਕਖਾਨਾ ਤੇ ਮਕੇਰੀਆਂ ਹੀ ਸੀ ਅੱਛਾ ਜੀ। ਤੇ ਥਾਣਾ ਵੀ ਮਕੇਰੀਆਂ ਹੀ ਸੀ। ਥਾਣਾ ਵੀ। ਹਾਂ ਜੀ। ਬਾਬਾ ਜੀ ਆਪਣੇ ਆਲੇ ਦੁਆਲੇ ਪਿੰਡ ਜਿਹੜੇ ਸੀ ਉਹਨਾਂ ਦੇ ਕੀ ਨਾਂ ਸੀ? ਉਹ ਸਾਡੇ ਨਾਲ ਆਪਣੇ ਭਗਾਲਾ ਸੀ, ਅੱਛਾ ਜੀ। ਉੱਥੇ ਦਾ ਇੱਕੋ ਹੀ ਮਾਲਕ ਸੀ ਰਾਏ ਸਾਹਿਬ। ਉੱਥੇ ਦਾ ਇੱਕੋ ਹੀ ਮਾਲਕ ਸੀ, ਉਹਦੇ 22 ਪਿੰਡ ਸੀ। ਅੱਛਾ। ਹਾਂ ਜੀ। ਤੇ ਉਹ ਭਗਾਲਾ ਉਹਦੇ ਵਿੱਚ ਰਾਏ ਫੈਜ਼ ਖਾਂ ਉਹਦਾ ਨਾਂ ਸੀ। ਅੱਛਾ ਜੀ। ਹਾਂ ਜੀ। ਤੇ ਉੱਧਰ ਸਾਡੇ ਨਾਲ ਆਪਣੇ ਕੋਲੀਆਂ ਵੀ ਸੀ, ਕੋਈ ਨਾਂ ਤਾਂ ਇਸ ਵੇਲੇ ਮੈਨੂੰ ਨਹੀਂ ਯਾਦ, ਲੇਕਿਨ ਅਸੀਂ ਉਸ ਵੇਲੇ ਫਿਰਦੇ ਤੁਰਦੇ ਸੀ। ਜੀ। ਉਹ ਮੁੰਡਿਆਂ ਮਾੜਿਆਂ 'ਚ ਖੇਡਦੇ ਖੁੱਲ੍ਹਦੇ ਹੁੰਦੇ ਸੀ, ਸਾਨੂੰ ਆਮ ਗੱਲਾਂ ਦਾ ਕਈਆਂ ਦਾ ਪਤਾ। ਅਤੇ ਕੁਸ਼ਤੀਆਂ ਕਸ਼ਤੀਆਂ ਵੀ ਸਾਡੀਆਂ ਨਿੱਕੀਆਂ ਹੁੰਦਿਆਂ ਦੀਆਂ ਉਹ ਬੰਦੇ ਜਿਹੜੇ ਉਹ ਕਰਾਉਂਦੇ ਸੀ। ਅਤੇ ਜਿਹੜਾ ਜਿੱਤ ਜਾਂਦਾ ਸੀ ਉਹਨੂੰ ਸ਼ਾਬਾਸ਼ ਦੇ ਦਿੰਦੇ ਸੀ। ਉੱਥੇ ਕਿਹੜਾ ਕੋਈ ਪੈਸੇ ਪੂਸੇ ਦਿੰਦੇ ਸੀ ਜਾਂ ਕੋਈ। ਜੀ, ਸ਼ਾਬਾਸ਼ ਦੀ ਬੜੀ ਹੱਦ, ਕੋਈ ਹੋਰ ਖਾਣ ਪੀਣ ਵਾਲੀ ਸ਼ੈ ਨਾਲ ਹੌਸਲਾ ਅਫਜ਼ਾਈ ਕਰ ਦੇਣੀ। ਆਲੇ ਦੁਆਲੇ ਦੇ ਪਿੰਡ ਜ਼ਰਾ ਸੋਚ ਕੇ ਦੱਸੋ ਕਿਹੜੇ ਕਿਹੜੇ ਸੀ ਉਹ? ਆਪਣੇ ਸਾਡੇ ਨਾਲ ਦੇ ਪਿੰਡ ਉਹ ਨਿਹਾਲਪੁਰ ਸੀ ਇੱਧਰਲੇ ਪਾਸੇ, ਜਿਹੜਾ ਹਟ ਕੇ ਸੀਗਾ। ਅੱਛਾ ਜੀ। ਭਗਾਲਾ ਸੀ, ਕੋਲੀਆਂ ਸੀ, ਖੁੱਥੇ ਸੀ, ਖੁੱਥੇ। ਹਾਂ ਜੀ। ਬਾਬਾ ਜੀ ਆਪਣੇ ਬਜ਼ੁਰਗਾਂ ਦਾ, ਆਪਣੇ ਵਾਲਦ ਸਾਹਿਬ ਦਾ ਕੀ ਨਾਂ ਸੀ? ਦਾਦਾ ਜੀ ਦਾ ਕੀ ਨਾਂ ਸੀ? ਮੇਰੇ ਵਾਲਦ ਸਾਹਿਬ ਦਾ ਨਾਂ ਤੇ ਚੌਧਰੀ ਈਦੇ ਖਾਂ ਸੀ। ਅੱਛਾ ਜੀ। ਉਹਨਾਂ ਦੇ ਵਾਲਦ ਸਾਹਿਬ ਦਾ ਨਾਂ ਹੁਕਮਦੀਨ ਸੀ। ਹਾਂ ਜੀ। ਮੇਰੇ ਵਾਲਦ ਸਾਹਿਬ ਤਾਂ ਇੱਥੇ ਦਫਨ ਆ, ਦੇਖੋ ਉਹਨਾਂ ਦਾ ਦਰਬਾਰ ਆ। ਅੱਛਾ। ਸਾਡਾ ਤਾਂ ਸੀਗਾ ਆਪਣੇ ਰਾਊਵਾਲ ਬਰਿਆਣਾ, ਠੀਕ ਹੈ ਜੀ। ਹਰਿਆਣੇ ਸ਼ਹਿਰ ਦੇ ਨਜ਼ਦੀਕ ਸੀਗਾ। ਆਪਣਾ ਪਿੰਡ ਹੋਰ ਸੀਗਾ? ਹਾਂ, ਸਾਡਾ ਹੋਰ ਸੀ। ਅੱਛਾ। ਤੇ ਸਾਡੀ ਤਹਿਸੀਲ ਤੇ ਜ਼ਿਲ੍ਹਾ ਸੀ ਹੁਸ਼ਿਆਰਪੁਰ ਹੀ। ਅੱਛਾ। ਤੇ ਸਾਡਾ ਉਤੋਂ 30-35 ਮੀਲ ਹੋਣਾ ਆ ਤਹਿਸੀਲ ਤੇ ਜ਼ਿਲ੍ਹਾ ਹੁਸ਼ਿਆਰਪੁਰ। ਅੱਛਾ ਜੀ। ਆਪਣਾ ਨਾਮ ਕੀ ਹੈ ਜੀ? ਗੁਲਾਮ ਨਬੀ ਨੰਬਰਦਾਰ। ਤੁਸੀਂ ਇਸ ਪਿੰਡ ਦੇ ਲੰਬੜਦਾਰ ਹੋ? ਆਇਆ ਸੀ। ਹਾਂਜੀ। ਅਸੀਂ ਆਪਣੇ ਪੱਤੀ ਕਪੂਰ ਸਿੰਘ ਦੇ ਨੰਬਰਦਾਰ ਹਾਂ ਮੈਂ ਇਸ ਵੇਲੇ। ਅੱਛਾ ਜੀ। ਤੇ ਦੋ ਇੱਥੇ ਨੰਬਰਦਾਰ ਸੀਗੇ, ਇੱਕ ਰਣਜੀਤ ਸਿੰਘ ਸੀ ਜੀ, ਇੱਕ ਕਪੂਰ ਸਿੰਘ ਸੀ। ਇਹ ਸਾਡਾ ਸਾਰਾ ਚੱਕ ਜਿਹੜਾ ਨਾ ਮਹਾਜਰਾਂ ਦਾ ਆ, ਮੁਸਲਮਾਨਾਂ ਦਾ ਹੀ ਆ। ਅੱਛਾ, ਬਾਹਰੋਂ ਹੀ ਉੱਠ ਕੇ ਆਏ ਆ? ਉਹ ਉਧਰੋਂ ਹਿੰਦੁਸਤਾਨ ਤੋਂ ਆਏ। ਇੱਕ ਸਿਰਫ ਇੱਥੇ ਮਿਸਤਰੀਆਂ ਦਾ, ਲੁਹਾਰਾਂ ਦਾ ਘਰ ਸੀਗਾ, ਉਹ ਵੱਡੇ ਉਹ ਵੀ ਫੌਜ ਹੋ ਗਏ। ਉਹਨਾਂ ਦੇ ਔਲਾਦ ਸੀ ਜਦੋਂ ਤੁਸੀਂ ਆਏ ਸੀ, ਜਿਹੜੇ ਬਜ਼ੁਰਗ ਉਦੋਂ ਉਹਨਾਂ ਦੇ ਜੀਂਦੇ ਸੀਗੇ? ਚਿਰਾਗਦੀਨ, ਬਸ਼ੀਰ, ਬਰਕਤ, ਅੱਛਾ। ਜਿਹੜੇ ਉਹਨਾਂ ਦਾ ਸਿੱਖਾਂ ਦਾ ਕੰਮ ਕੁਮ ਕਰਦੇ ਰਹੇ ਆ ਇੱਥੇ। ਤੇ ਇਹ ਸਾਰਾ ਚੱਕ ਹੀ ਸਿੱਖਾਂ ਦਾ ਸੀਗਾ। ਤੇ ਆਹ ਸਾਡੇ ਲਾਗੇ ਚੱਕ ਜਿਹੜੇ ਆ ਬਾਹਵੀਂ ਵਾਲਾ 363 ਆ, 366 ਜੀਂਬੇ ਘੜੀਆਂ, ਬਾਕੀ 98 ਜੀਂਬੇ ਕੂਲੀ ਤੇ 97 ਜੀਂਬੇ, 95 ਜੀਂਬੇ, ਇਹ ਚੱਕ ਆ ਸਾਡੇ ਆਲੇ ਦੁਆਲੇ ਜਿਹੜੇ ਆ। ਤੇ ਰੇਲਵੇ ਲਾਈਨ ਇੱਥੋਂ ਦੀ ਨਾਲ ਗੁਜ਼ਰਦੀ ਆ ਸਾਡੇ ਚੱਕ ਦੇ। ਅੱਛਾ। ਪੱਕਾ ਨਾ ਵੀ ਹੈਗਾ ਨਾਲ? ਪੱਕਾ ਨਾ ਇੱਥੋਂ ਹੈਗਾ ਆ ਕੋਈ 8-10 ਕਿਲੋਮੀਟਰ, 10 ਕਿਲੋਮੀਟਰ। ਨਾ ਜੀ, ਸਾਨੂੰ ਇਹ ਲੱਗਦਾ ਸੀਗਾ ਕੋਟ ਨਿਹਾਲ ਸਿੰਘ। ਅੱਛਾ। ਆ ਜਿਹੜਾ ਕੋਟ ਸਲੀਮ ਹੁਣ ਉਹਦਾ ਨਾਮ ਬਦਲ ਕੇ ਰੱਖਿਆ, ਉਹ ਤਾਂ ਹੋਰ ਪੈਸੇਂਜਰ ਗੱਡੀਆਂ ਰੋਕਦੇ, ਹੁਣ ਤਾਂ ਖਤਮ ਹੋ ਗਈਆਂ ਛੋਟੀਆਂ।
ਇਸ ਤੋਂ ਗੋਜਰੇ ਤੋਂ ਅਗਲੇ ਪਾਸੇ ਸੀ ਨਿਹਾਲ ਸਿੰਘ। ਇਹ ਦੋਵੇਂ ਕੁੜਮ ਸੀਗੇ। ਅੱਛਾ, ਇਹ ਥੋੜਾ ਜਿਹਾ ਦੱਸਿਓ ਵੀ ਨਿਹਾਲ ਸਿੰਘ ਹੁਣੀ ਕੌਣ ਸੀਗੇ? ਸਿੱਖੀ ਸੀਗੇ ਉਹ ਵੀ ਮਤਲਬ ਲੰਬੜਦਾਰ ਸੀ ਜਾਂ ਕੁਝ ਜੈਲਦਾਰ ਸੀਗੇ, ਕੀ ਸੀਗੇ? ਨਹੀਂ, ਇਹ ਮੇਰਾ ਖਿਆਲ ਆ ਉਸ ਵੇਲੇ ਲੈਲਪੁਰ ਡਿਸਟ੍ਰਿਕਟ ਸੀਗਾ ਤਾਂ ਉਹਦੇ ਡਿਪਟੀ ਕਮਿਸ਼ਨਰ ਸੀ ਅੱਛਾ, ਆਪਣੇ ਫੈਸਲਾਬਾਦ ਦੇ। ਠੀਕ ਆ। ਤਾਂ ਇਹਨਾਂ ਦਾ ਕੁੜਮ ਜਿਹੜਾ ਸੀਗਾ ਉਹ ਨਿਹਾਲ ਸਿੰਘ ਸੀਗਾ। ਗੋਜਰੇ ਤੋਂ ਪਹਿਲਾ ਸਟੇਸ਼ਨ ਆਉਂਦਾ, ਅੱਛਾ ਜੀ, ਕੋਟ ਗੁਰਤੇਜ ਸਿੰਘ ਉਹਦਾ ਨਾਂ ਸਟੇਸ਼ਨ ਦਾ। ਅੱਛਾ ਜੀ, ਉਹ ਵੀ ਛੋਟੀ ਸਟੇਸ਼ਨ ਸੀ, ਉਹ ਵੀ ਖਤਮ ਹੋ ਗਈ, ਇਹ ਵੀ ਖਤਮ ਹੋ ਗਈ। ਉਹਨਾਂ ਦਾ ਚੱਕ ਸੀਗਾ ਲਾਗੇ ਨੂਰਪੁਰ। ਹਾਂ ਹਾਂ, ਤੇ ਇਹ ਦੋਵੇਂ ਆਪੋ ਵਿੱਚ ਹੀ ਕੁੜਮ ਸੀਗੇ, ਨਿਹਾਲ ਸਿੰਘ ਤੇ ਗੁਰਤੇਜ ਸਿੰਘ। ਤੇ ਇਹਨਾਂ ਨੇ ਉਹ ਸਟੇਸ਼ਨ ਹੀ ਬਣਾਈ ਸੀ ਆਪਣੇ, ਮਤਲਬ ਆਉਣ ਜਾਣ ਦਾ। ਆਉਣ ਜਾਣ ਬੰਦਾ ਸੀਗਾ, ਹਾਂ ਸਹੂਲਤ ਬਣਾ ਲਈ ਆਪਣੇ ਹਾਂ, ਇਲਾਕੇ ਦੀ, ਤਕੜੇ ਬੰਦੇ ਸੀਗੇ। ਬੰਦੇ ਸੀਗੇ। ਤੇ ਉਹਨਾਂ ਨੇ ਉਦੋਂ ਇਹ ਸਟੇਸ਼ਨੀਆਂ ਬਣਾਈਆਂ ਤੇ ਫਿਲਹਾਲ ਹੁਣ ਉਹ ਖਤਮ ਹੋ ਗਈਆਂ। ਹੁਣ ਐਕਸਪ੍ਰੈਸ ਗੱਡੀਆਂ ਜਿਹੜਾ ਚੱਲਦੀਆਂ। ਕੋਟ ਸਲੀਮ ਆ, ਉਹ ਉਹਦੇ ਨਾਂ ਤੇ ਰੱਖਿਆ ਤੁਸੀਂ, ਉਹ ਕੌਣ ਆ? ਉਹ ਕੋਟ ਸਲੀਮ ਜਿਹੜਾ ਉਹਨੇ ਕਮਿਸ਼ਨ ਲਿਆ ਸੀ ਆਰਮੀ ਵਿੱਚ, ਸ਼ਹੀਦ ਹੋ ਗਿਆ ਸੀ। ਉਹ 362 ਜੀਂਬੇ ਕੋਰੀਆਂ। ਅੱਛਾ, ਉਸ ਪਿੰਡ ਦੇ ਸੀ। ਉਹ ਇੱਧਰ ਆ ਹਾਂਜੀ ਹਾਂਜੀ, ਪਿੰਡ ਉਹ ਫੈਸਲਾਬਾਦ ਰੋਡ ਤੇ। ਹਾਂ ਪੈਂਸਲਾ ਰੋਡ ਤੇ 362 ਜੀਂਬੇ ਕੋਰੀਆਂ ਦਾ ਉਹ ਮਹਾਜਰ ਆ ਆਪਣੇ ਕੈਪਟਨ ਸ਼ਹੀਦ ਸਲੀਮ। ਹਾਂ, ਕੈਪਟਨ ਸਲੀਮ ਸ਼ਹੀਦ, ਉਹਦੇ ਨਾਂ ਦੇ ਉੱਤੇ ਸਟੇਸ਼ਨੀਆਂ ਹੁਣ। ਆਪਣੇ ਜਿਹੜਾ ਪਿੰਡ ਸੀ ਉਹ ਉੱਥੇ ਪਿੱਛੇ ਉਹਦੇ ਆਲੇ ਦੁਆਲੇ ਦੇ ਕਿਹੜੇ ਕਿਹੜੇ ਪਿੰਡ ਸੀ? ਉਹ ਬਰਿਆਣਾ ਵੀ ਸੀ, ਸ਼ਹਾਬਦੀ, ਨੰਗਲ। ਹਾਂ, ਉਹ ਹਰਿਆਣੇ ਦੇ, ਸਾਡੇ ਬਰਿਆਣੇ ਦੇ ਲਾਗੇ ਸੀਗੇ। ਅੱਛਾ, ਬਰਿਆਣੇ ਹਰਿਆਣਾ ਵੀ ਸਾਡੇ ਲਾਗੇ ਸੀਗਾ, ਸਾਡੇ ਤੋਂ ਕੋਈ 4 ਕਿਲੋਮੀਟਰ ਤੇ 5 ਕਿਲੋਮੀਟਰ ਤੇ ਹੋਵੇਗਾ ਤਕਰੀਬਨ। ਹਰਿਆਣਾ ਸ਼ਹਿਰ ਸੀ ਸਾਡਾ, ਰਾਊਗੜ ਬਰਿਆਣੇ ਦੇ ਲਾਗੇ। ਅੱਛਾ, ਆਪਾਂ ਜਦੋਂ ਇਸ ਪਿੰਡ 'ਚ ਆਏ ਸੀਗੇ, ਕੋਈ ਤੁਹਾਨੂੰ ਪੁਰਾਣੀ ਬਿਲਡਿੰਗ, ਕੋਈ ਪੁਰਾਣੇ ਘਰ, ਕੋਈ ਗੁਰਦੁਆਰਾ, ਇਸ ਤਰ੍ਹਾਂ ਦੀ ਚੀਜ਼? ਮੇਰਾ ਮਤਲਬ ਇੱਥੇ ਗੁਰਦੁਆਰਾ ਜਿਹੜਾ ਪਿੰਡ ਦੇ ਤਕਰੀਬਨ ਸੈਂਟਰ ਦੇ ਵਿੱਚ ਸੀਗਾ। ਅੱਛਾ ਜੀ, ਦੇਖਿਆ ਤੁਸੀਂ? ਹਾਂ ਦੇਖਿਆ। ਉਹਦੇ ਵਿੱਚ ਤਲਾਬ ਵੀ ਸੀਗਾ, ਉਹਦੇ ਵਿੱਚ ਖੂਹ ਵੀ ਸੀ, ਪੱਕਾ ਤਲਾਬ। ਅੱਛਾ, ਉਹਦਾ ਜਿਹੜਾ ਇੱਕ ਕਮਰਾ ਸੀਗਾ ਨਾ, ਉਹਦੇ ਵਿੱਚ ਜਿੱਥੇ ਉਹ ਮੁਕੱਦਸ ਕਿਤਾਬ ਗ੍ਰੰਥ ਸਾਹਿਬ ਰੱਖਦੇ ਆ ਨਾ, ਉਹ ਵੀ ਜਗ੍ਹਾ ਬਣਾਈ ਸੀਗੀ। ਤੇ ਇਹ ਉਹ ਜਿਹੜੇ ਮਿਸਤਰੀ ਸੀਗੇ ਨਾ ਇੱਥੇ ਸਾਡੇ ਪਿੰਡ ਦੇ, ਪਹਿਲੋਂ ਪਾਰਟੀਸ਼ਨ ਦੇ ਰਹਿਣ ਵਾਲੇ, ਉਹ ਦੱਸਦੇ ਸੀਗੇ ਇਹਦੇ ਵਿੱਚ ਬਾਜ਼ਾਰਾਂ 'ਚ ਪਾਣੀ ਫੇਰ ਦਿੰਦੇ ਸੀ। ਜਦੋਂ ਇਹਨਾਂ ਨੇ ਜਲੂਸ ਕੱਢਣਾ ਨਾ, ਤੇ ਉਹ ਪਾਲਕੀ ਦੇ ਵਿੱਚ ਗ੍ਰੰਥ ਰੱਖ ਕੇ ਤੇ ਜਲੂਸ ਕੱਢਦੇ ਸੀ। ਤੇ ਰੂਹ ਕੀੜਾ ਛਿੜਕਣਾ ਤੇ ਪਾਣੀ ਦੇ ਵਿੱਚ ਛਿੜਕਾ ਕੀਤਾ ਹੁੰਦਾ ਹੈ ਸੜਕਾਂ ਦੇ ਵਿੱਚ। ਤੇ ਇੱਥੇ ਪੁਰਾਣੀਆਂ ਇਮਾਰਤਾਂ ਦਾ 5 6 7 ਤਾਂ ਚਵਾਰੇ ਸੀ, ਹੁਣ ਇੱਕ ਵੀ ਨਹੀਂਗਾ। ਉਹ ਸਾਰੇ ਬਦਲ ਦਿੱਤੇ। ਆਹੋ, ਤੇ ਡੇੜੀਆਂ ਬੜਬੜੀਆਂ ਸੀਗੀਆਂ, ਉਹ ਵਿੱਚ ਟੱਗੇ। ਤਾਂ ਉਹ ਗੱਡੇ ਹੁੰਦੇ ਸੀ ਉਦੋਂ ਲੱਕੜ ਦੇ ਪਹੀਆਂ ਵਾਲੇ, ਉਹ ਵਿੱਚ ਵਾੜ ਦਿੰਦੇ ਹੁੰਦੇ ਸੀਗੇ, ਉਹ ਲੱਦੇ ਰਜ਼ਾਈ। ਤੇ ਉਹ ਡੇੜੀ ਦੇ ਤਾਂ ਫਾਟਕ ਬੜੇ ਬੜੇ ਲੱਗੇ ਹੁੰਦੇ ਲੱਕੜ ਦੇ। ਦਰਵਾਜ਼ੇ ਗੇਟ ਹੁਣ ਤਾਂ ਲੋਹੇ ਦੇ ਲੱਗਦੇ, ਲੱਕੜ ਦਾ ਲਾਉਂਦਾ ਹੀ ਕੋਈ ਨਹੀਂ। ਲੱਕੜ ਮਹਿੰਗੀ ਆ ਲੋਹੇ ਨੂੰ। ਉਦੋਂ ਇਹ ਸੀ 6 7 ਇੱਥੇ ਚਵਾਰੇ ਸੀਗੇ। ਪਿੰਡ ਚੰਗਾ ਸੀਗਾ, ਠੀਕ ਠਾਕ ਸੀਗਾ। ਤੁਸੀਂ ਪੈਂਦੀ ਸੱਟੇ ਇੱਥੇ ਆ ਗਏ ਸੀ ਜਾਂ ਕਿਤੇ ਹੋਰ ਪਿੰਡ 'ਚ ਗਏ, ਫੇਰ ਕਿਤੇ ਆਪਣਾ ਇੱਧਰ ਨੰਬਰ ਲੱਗਾ? ਨਹੀਂ, ਅਸੀਂ ਪਹਿਲੋਂ ਆਏ ਸੀ। ਸਾਡੇ ਅਜ਼ੀਜ਼ ਸੀਗੇ, ਸਹੁਰੇ ਸੀਗੇ ਸਾਡੇ ਮਾਮੂ ਦੇ, ਇੱਥੇ ਸਾਡੇ ਨਜ਼ਦੀਕ ਆ, ਕੋਈ 8-7 ਕਿਲੋਮੀਟਰ ਤੇ ਹੋਣਾ ਆ। 280 ਜੀਂਬੇ ਦੁਗਲਾ ਕੋਟਲੀ। ਹਾਂ, ਦੁਗਲਾ ਹੈਗੇ ਆ। ਉਹ ਦੁਗਲਾ ਅਸੀਂ ਆਏ ਸੀਗੇ, ਉਹਨਾਂ ਦੀ ਵਸਾਦਤ ਤੇ ਸਾਡੇ ਬਜ਼ੁਰਗਾਂ ਦਾ ਭਾਣਜਾ ਵੀ ਪਾਰਟੀਸ਼ਨ ਤੋਂ ਪਹਿਲੋਂ ਇੱਥੇ ਰਹਿੰਦੇ ਸੀ। ਤੇ ਉਹ ਅਜ਼ੀਜ਼ਦਾਰੀਆਂ ਸੀਗੀਆਂ, ਤਾਂ ਇੱਧਰ ਆਉਂਦੇ ਜਾਂਦੇ ਸੀਗੇ ਪਾਰਟੀਸ਼ਨ ਤੋਂ ਪਹਿਲੋਂ ਵੀ। ਤੇ ਇੱਥੇ ਇਹ ਸਾਡੇ ਕੋਲ ਉੱਥੇ ਜਾਂਦੇ ਸੀਗੇ ਹੁਸ਼ਿਆਰਪੁਰ। ਤੇ ਉਦੋਂ ਅਸੀਂ ਉੱਥੇ ਸਾਲ ਕੁ ਤਕਰੀਬਨ ਠਹਿਰੇ ਸੀ। ਫਿਰ ਬਾਹਰੋਂ ਪਿੱਛੋਂ ਰਿਕਾਰਡ ਆਇਆ, ਰਕਬਾ ਆ ਗਿਆ, ਜ਼ਮੀਨ ਆ ਗਈ। ਫਿਰ ਇੱਥੇ ਸਾਨੂੰ ਜ਼ਮੀਨ ਪੈ ਗਈ, ਫਿਰ ਇੱਥੇ ਹੀ ਰਹੇ ਉਦੋਂ ਦੇ। ਤੁਹਾਡੇ ਨਾਲ ਕੋਈ ਵਾਕਿਆ ਤਾਂ ਨਹੀਂ ਪੇਸ਼ ਆਇਆ ਆਉਣ ਲੱਗਿਆ ਉੱਥੇ? ਸਾਡੇ ਨਾਲ ਕੋਈ ਨਹੀਂ, ਅੱਲਾ ਰਹਿਮ ਕਰੇ, ਪੇਸ਼ ਆਇਆ ਵਾਕਿਆ। ਸਾਡਾ ਕੈਂਪ ਸੀਗਾ, ਦਿਨੇ ਚੱਲਦਾ ਸੀ, ਸ਼ਾਮ ਨੂੰ ਉੱਥੇ ਸ਼ਾਮ ਪੈਣੀ ਤਾਂ ਇੱਦਾਂ ਉੱਥੇ ਉਹ ਕੈਂਪ ਲੱਗ ਜਾਣਾ। ਸਵੇਰ ਨੂੰ ਜਦੋਂ ਦਿਨ ਚੜ੍ਹਨਾ ਤਾਂ ਫਿਰ ਤੁਰ ਪੈਣਾ। ਤੇ ਆਲੇ ਦੁਆਲਿਓਂ ਉਦੋਂ ਕਮਾਦ ਕਮੂਦ ਸੀਗੇ, ਮੱਕੀਆਂ ਵੀ ਸੀਗੀਆਂ, ਉਹ ਜਿੱਥੋਂ ਮਰਜ਼ੀ ਵੱਢ ਵੁੱਢ ਕੇ ਲਿਆ ਕੇ ਪਾਉਂਦੇ। ਸਾਨੂੰ ਕੋਈ ਨਹੀਂ, ਨਾ ਏਡਾ ਕੋਈ ਜਸਾ ਪਿਆ, ਨਾ ਕੋਈ। ਦਰਿਆਏ ਬਿਆਸਾ ਦੇ ਤੋਂ ਇਹ ਲੰਘ ਕੇ ਆਏ ਸੀ, ਦਰਿਆਏ ਬਿਆਸਾ। ਆਹੋ, ਮੇਰੀ ਉਮਰ ਵੀ ਉਦੋਂ ਇਹੋ ਕੋਈ 7-8 ਸਾਲ ਸੀ ਜਦੋਂ ਆਏ। ਇਹ ਵੀ ਆ ਕੇ ਬਜ਼ੁਰਗਾਂ ਕੋ ਬੰਦਾ ਦਿਨ ਰਾਤ ਉਹੀ ਗੱਲਾਂ ਸੁਣਦਾ ਜਵਾਨ ਹੋਇਆ। ਹਾਂ, ਉਹ ਭੁੱਲੇ ਹੀ ਨਹੀਂ ਹੈਗੇ ਉਹਨਾਂ ਨੂੰ। ਹਾਂ। ਤੇ ਹੁਣ ਤਾਂ ਉਹ ਤੋਂ ਬਾਅਦ
ਨਾ ਅਸੀਂ ਕੋਈ ਗਏ ਨਾ ਕੋਈ ਉਹਨਾਂ ਦਾ ਆਇਆ। ਇੱਥੇ ਦੇ ਇੱਕ ਦੋ ਵਾਰੀ ਬੰਦੇ ਆਏ ਸੀਗੇ, ਫਿਰ ਕੇ ਚਲੇ ਗਏ। ਜਾਂ ਨਜ਼ਦੀਕ 97 ਉੱਥੇ ਦੇ ਆਏ ਸੀਗੇ, ਉਹ ਸਿੱਖ ਬਰਾਦਰੀ ਦੇ ਬੰਦੇ। ਅੱਛਾ ਬਾਬਾ ਜੀ, ਤੁਸੀਂ ਸੁਣਾਓ ਆਪਣੀ ਦਾਸਤਾਨ, ਫਿਰ ਤੁਹਾਡੇ ਨਾਲ ਕਿਸ ਤਰ੍ਹਾਂ ਤੁਸੀਂ ਉੱਥੋਂ ਉੱਜੜ ਕੇ ਆਏ? ਅਸੀਂ ਉੱਥੋਂ ਜਦੋਂ ਉੱਜੜ ਕੇ ਆਏ ਨਾ ਜੀ, ਹਾਂਜੀ। ਤੇ ਦਸੂਹੇ ਸਾਡਾ ਕੈਂਪ ਲੱਗਾ। ਅੱਛਾ ਉੱਥੇ ਕੋਈ ਤਕਰੀਬਨ ਅਸੀਂ 2 ਮਹੀਨੇ ਰਹੇ ਹਾਂ। ਅੱਛਾ 2 ਮਹੀਨੇ ਤੋਂ ਬਾਅਦ ਫਿਰ ਸਾਨੂੰ ਕਿਹਾ ਵੀ ਤੁਸੀਂ ਹੁਣ ਉੱਠ ਕੇ ਪਾਕਿਸਤਾਨ ਜਾ ਸਕਦੇ ਹੋ। ਫਿਰ ਅਸੀਂ ਉੱਥੋਂ ਤੁਰੇ ਹਾਂ। ਉਹ ਫਿਰ ਮੰਜ਼ਿਲੋਂ ਮੰਜ਼ਲੀ ਆਉਂਦੇ ਸੀ, ਮਤਲਬ ਜਿਸਲੇ ਰਾਤ ਪੈ ਜਾਂਦੀ ਸੀ ਤਾਂ ਉੱਥੇ ਸਟੇ ਕਰਨਾ ਪੈਂਦਾ ਸੀ। ਜਿੱਥੇ ਰੁਕ ਜਾਣਾ ਉੱਥੇ ਹਾਂਜੀ, ਕਰ ਲੈਣਾ, ਠੀਕ। ਗੱਡਿਆਂ 'ਤੇ ਅਸੀਂ ਸੀਗੇ। ਸਾਡਾ ਕਾਫਲਾ ਜਿਹੜਾ ਇਹ ਗੱਡਿਆਂ 'ਤੇ ਤੁਸੀਂ ਸੀ। ਇੱਕ ਗੱਡਿਆਂ ਦੀ ਗੱਲ ਸੁਣਾਈ ਸੀ ਮੈਨੂੰ ਉੱਥੇ, ਹਾਂਜੀ, ਉਹ ਸੁਣਾਓ। ਉਹ ਆਪਣੇ ਉੱਥੇ ਸਾਡੇ 'ਤੇ ਹਮਲਾ ਹੋ ਗਿਆ, ਅੱਛਾ ਜੀ। ਤੇ ਉਹ ਬੜੇ ਬੜੇ ਜਵਾਨ ਉਹ ਜਿਹੜੇ ਕਾਫਲੇ ਵਾਲੇ ਉਹਨਾਂ ਵਿੱਚ ਵੀ ਸੀਗੇ। ਉਹਨਾਂ ਨੇ ਵੀ ਆਪਣੀਆਂ ਉਹ ਤਲਵਾਰਾਂ ਸ਼ਲਵਾਰਾਂ ਕੱਢ ਲਈਆਂ ਅਤੇ ਆਪਣੀਆਂ ਉਹ ਛਵੀਆਂ ਕੱਢ ਲਈਆਂ, ਅਤੇ ਨੇਜੇ ਨੂਜੇ ਉਹਨਾਂ ਨੇ ਕੱਢ ਲਏ। ਉਹ ਉਹਨਾਂ ਨੂੰ ਉੱਥੇ ਪੈ ਗਏ। ਬੜੀ ਇਸ ਮੈਦਾਨ ਦੇ ਵਿੱਚ ਇੱਦਾਂ ਸਾਈਡ ਦੇ ਉੱਤੇ ਲੜਾਈ ਹੋਈ, ਜਿਹਦੇ ਵਿੱਚੋਂ 2-3 ਬੰਦੇ ਜਿਹੜੇ ਉਹ ਜ਼ਖਮੀ ਹੋਏ, ਉਹਨਾਂ ਦਾ ਮਤਲਬ ਡਿੱਗ ਪਏ। ਹੋ ਸਕਦਾ ਉਹ ਮਰ ਵੀ ਗਏ ਹੁਣ ਬਾਅਦ 'ਚ, ਲੇਕਿਨ ਅਸੀਂ ਉਸ ਵੇਲੇ ਬੱਚੇ ਸੀ, ਸਾਨੂੰ ਇੰਨਾ ਪਤਾ ਨਹੀਂ ਸੀ ਵੀ ਇਹ ਸਿੱਖ ਆ, ਹਿੰਦੂ ਆ, ਮੁਸਲਮਾਨ ਆ। ਇਹ ਸਾਨੂੰ ਕੋਈ ਤਸਦੀਕ ਹੀ ਨਹੀਂ ਸੀ ਕਿ ਮਤਲਬ ਡਿੱਗਦਾ ਜਿਹੜਾ ਬੰਦਾ ਇਹ ਕੌਣ ਬੰਦਾ। ਅਤੇ ਲੜਾਈ ਤਾਂ ਹੋ ਰਹੀ ਸੀ ਦੋਨੋਂ ਪਾਸਿਓਂ। ਉਹ ਤਕਰੀਬਨ ਕਾਫੀ ਦੇਰ ਉਹ ਜਿਹੜੀ ਨਾ ਤਕਰੀਬਨ 35-40 ਮਿੰਟ ਉੱਥੇ ਲੜਾਈ ਹੁੰਦੀ ਰਹੀ। ਉਸ ਤੋਂ ਬਾਅਦ ਉਹ ਸਾਡੇ ਬੰਦੇ ਜਿਹੜੇ ਉਹ ਬਹੁਤ ਜ਼ਿਆਦਾ ਸੀਗੇ, ਉਹ ਇੱਧਰੋਂ ਜਿੱਦਾਂ ਜਿਹਨੂੰ ਪਤਾ ਲੱਗਦਾ ਸੀ ਉਹ ਉੱਧਰ ਜਾਂਦਾ ਸੀ, ਉਹ ਫਿਰ ਦੌੜ ਗਏ। ਹਾਂਜੀ, ਅਤੇ ਅਸੀਂ ਵੀ ਉਹ ਦੇਖਣੋਂ ਮਤਲਬ ਅਸੀਂ ਦੇਖਣ ਵਾਸਤੇ, ਮੈਂ ਇਕੱਲਾ ਹੀ ਸੀ ਤਕਰੀਬਨ ਦੇਖਣ ਵਾਲਾ ਉੱਥੇ। ਮੇਰੇ ਨਾਲ ਹੋਰ ਨਿਆਣੇ ਹੈ ਨਹੀਂ ਸੀ, ਬੰਦੇ ਸੀਗੇ, ਨਿਆਣੇ ਹੈ ਨਹੀਂ ਸੀ। ਨਿਆਣਾ ਮੈਂ ਹੀ ਸੀ ਤਕਰੀਬਨ ਉੱਥੇ ਦੇਖਣ ਵਾਲਾ। ਅਤੇ ਮੇਰਾ ਵੀ ਪਿੱਛੇ ਤਾਇਆ ਖੜ੍ਹਾ ਸੀ। ਉਹਨੇ ਫਿਰ ਉਹ ਮੈਨੂੰ ਨਾ ਉਹ ਮਤਲਬ ਇੱਕ ਚੰਡ ਵੀ ਮਾਰੀ, ਅਤੇ ਉਹਨੇ ਕਿਹਾ ਦੌੜ, ਤੂੰ ਇੱਥੇ ਕੀ ਕਰਦਾ, ਇਹ ਤਾਂ ਲੜਾਈ ਵੱਡਿਆਂ ਦੀ ਹੋਣ ਡਈ ਆ। ਅਤੇ ਮੈਂ ਉੱਥੋਂ ਫਿਰ ਦੌੜਿਆ, ਅਤੇ ਉਹ ਸਾਡੀ ਨਿਸ਼ਾਨੀ ਸੀਗੀ। ਇੱਕ ਸਾਡੇ ਕਾਲਾ ਢੱਗਾ ਸੀ, ਇੱਕ ਸਾਡਾ ਨੀਲਾ ਢੱਗਾ ਸੀ। ਨੀਲਾ ਉਹ ਸਾਵਾ, ਹਾਂ ਸਾਵਾ, ਸਾਵਾ ਢੱਗਾ ਸੀ, ਅਤੇ ਇੱਕ ਕਾਲਾ ਸੀ। ਉਹਨਾਂ ਦੀ ਸਾਨੂੰ ਨਿਸ਼ਾਨੀ ਸੀ। ਅਤੇ ਮਤਲਬ ਦੌੜ ਕੇ ਅਸੀਂ ਫਿਰ ਕਾਫੀ 2-2.5 ਕਿੱਲੇ ਦੌੜ ਕੇ ਆਣ ਕੇ ਉਸ ਗੱਡੇ 'ਤੇ ਫਿਰ ਚੜ੍ਹੇ ਹਾਂ। ਅਤੇ ਉਹ ਗੱਡੇ ਦੇ ਉੱਤੇ ਫਿਰ ਮੇਰੇ ਵਾਲਦ ਸਾਹਿਬ ਵੀ ਸੀ, ਮੇਰੇ ਤਾਇਆ ਜੀ ਵੀ ਸੀ, ਉਹ ਮੇਰੇ ਭਾਈ ਵੀ ਸੀ ਮੇਰੇ ਤੋਂ ਵੱਡੇ। ਅਤੇ ਮੇਰਾ ਭਾਈ ਤਾਂ ਉਹ ਕਮਾਂਡਰ ਹੋ ਕੇ ਫੌਤ ਹੋਇਆ, ਜਿਹੜਾ ਮੇਰੇ ਤੋਂ ਵੱਡਾ ਸੀ ਪਾਕਿਸਤਾਨ ਨੇਵੀ 'ਚੋਂ। ਹਾਂਜੀ, ਅਤੇ ਜਿਹੜਾ ਮੇਰਾ ਵੱਡਾ ਭਾਈ ਸੀ ਉਹ ਪਟਵਾਰੀ ਲੱਗਾ ਸੀ। ਤਕਰੀਬਨ ਇੱਥੋਂ ਅਸੀਂ ਵੀ ਪਹਿਲਾਂ ਸੁੱਖੇ ਕੀ ਸਾਨੂੰ ਰੋਕਿਆ ਗਿਆ। ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਦੁਕਾਨਾਂ ਲੈ ਲਓ ਅਤੇ ਇੱਥੇ ਆਬਾਦ ਹੋ ਜਾਓ। ਉਹ ਸਾਡੇ ਵਾਲਦ ਸਾਹਿਬ ਨਾ ਮੰਨੇ। ਅਸੀਂ ਉੱਥੋਂ ਦੁੱਗਲਾਂ ਵਿੱਚ ਆ ਗਏ। ਇਹਨਾਂ ਹੀ ਦੁੱਗਲਾਂ ਦੇ ਵਿੱਚ 280 ਚੱਕ ਜਿਹੜਾ ਦੁੱਗਲਾਂ, ਇਹ ਦੁੱਗਲਾਂ ਦੇ ਵਿੱਚ ਅਸੀਂ ਕੋਈ ਨਾ ਉਹ 1.5 ਮਹੀਨਾ ਜਾਂ 2 ਮਹੀਨੇ ਰਹੇ ਹੋਵਾਂਗੇ। ਇੱਥੋਂ ਫਿਰ ਅਸੀਂ ਮੀਆਂ ਚੰਨੂ ਚਲੇ ਗਏ। ਉੱਥੇ ਕੋਈ ਸਾਡੇ ਜਾਣਨ ਵਾਲੇ ਸੀ, ਸਾਡੇ ਬਜ਼ੁਰਗਾਂ ਦੇ ਮਤਲਬ ਸੈਯਦ। ਉਹ ਸ਼ਹੀਦਾਂ ਦੇ ਕੋਲ ਅਸੀਂ ਗਏ। ਸੈਯਦ ਉਹ ਬੜੇ ਤਕੜੇ ਆ। ਉਹਨਾਂ ਨੇ ਉੱਥੇ ਸਾਨੂੰ ਜ਼ਮੀਨ ਜਮੂਨ ਦਾ ਬੜਾ ਇੰਤਜ਼ਾਮ ਕੀਤਾ, ਲੇਕਿਨ ਉਸ ਲਈ ਉਹ ਪੱਕੀ ਅਲਾਟਮੈਂਟ ਨਹੀਂ ਹੋਈ। ਉਹ ਕੱਚੀ ਅਲਾਟਮੈਂਟ ਸੀ। ਉਹ ਕੱਚੀ ਅਲਾਟਮੈਂਟ 'ਚ ਸਾਨੂੰ ਜ਼ਮੀਨ ਪੈ ਗਈ। ਜਿੰਨੇ ਜੀ ਉਨੇ ਕਿੱਲੇ। ਹਾਂਜੀ ਹਾਂਜੀ, ਉਹ ਮਤਲਬ ਉਹ ਸਾਨੂੰ ਉੱਥੇ ਉਹ ਫਸਲ ਮਿਲ ਗਈ, ਲੱਗੀ ਲਗਾਈ। ਉਹ ਸਾਨੂੰ ਗੁੜ ਵੀ ਉੱਥੋਂ ਦਿੰਦੇ ਸੀ ਉਹ ਕੱਢ ਕੇ, ਅਤੇ ਮਤਲਬ ਚਾਰਾ ਚੂਰਾ ਵੀ ਸਾਨੂੰ ਉਹ ਜਾਨਵਰਾਂ ਵਾਸਤੇ ਮਿਲ ਜਾਂਦਾ ਸੀ। ਬੜੇ ਅਸੀਂ ਉੱਥੇ ਮਤਲਬ ਸਹੀ ਤਰੀਕੇ ਨਾਲ ਰਹੇ, ਲੇਕਿਨ ਉੱਥੇ ਲਾਗੇ ਲਾਗੇ ਸਕੂਲ ਹੈ ਨਹੀਂ ਸੀ। ਮੇਰੇ ਵਾਲਦ ਸਾਹਿਬ ਜਿਹੜੇ ਉਹ ਸਾਨੂੰ ਚਾਹੁੰਦੇ ਸੀ ਕਿ ਮਤਲਬ ਇਹਨਾਂ ਨੂੰ ਪੜ੍ਹਾਈਏ। ਹਾਂ, ਉਹ ਫਿਰ ਸਾਨੂੰ ਨਾ ਇੱਥੇ ਲੈ ਕੇ ਆ ਗਏ। ਇੱਥੇ ਵੀ ਸਾਨੂੰ ਕੱਚੀ ਅਲਾਟਮੈਂਟ ਹੀ ਮਿਲੀ। ਬਾਅਦ ਦੇ ਵਿੱਚ ਵੀ ਪੱਕੀ ਹੁੰਦੀ ਆ, ਜਿਹੜੇ ਪਿੱਛੋਂ ਫਾਰਮ ਸਾਡੇ ਆ ਗਏ ਜ਼ਮੀਨਾਂ ਦੇ। ਅਤੇ ਉਸ ਵੇਲੇ ਸਾਡੀ ਕੱਚੀ ਅਲਾਟਮੈਂਟ ਸਾਨੂੰ ਉਹ ਡਿਜਕੋਟ ਰੋਡ 'ਤੇ ਸੀ, ਅਤੇ ਫਿਰ ਉਹ ਅਸੀਂ ਕਿਸੇ ਨਾਲ ਤਬਾਦਲਾ ਕਰਕੇ ਕੱਚੀ ਅਲਾਟਮੈਂਟ ਦਾ ਇੱਥੇ ਆ ਗਏ। ਇੱਥੇ ਫਿਰ ਸਾਨੂੰ ਪੱਕੀ ਅਲਾਟਮੈਂਟ ਦੇ ਵਿੱਚ ਆ ਜਿਹੜੀ ਜ਼ਮੀਨ ਸੀ ਇਹ ਮਿਲ ਗਈ। ਹਾਂਜੀ। ਅੱਛਾ ਬਾਬਾ ਜੀ, ਉੱਥੇ ਜਿਹੜਾ ਆਪਣਾ ਪਿੰਡ ਸੀਗਾ, ਉਹਦੇ ਵਿੱਚ ਤੁਹਾਡੇ ਜੱਟ ਮੁਸਲਮਾਨ ਹੀ ਰਹਿੰਦੇ ਸੀ ਜਾਂ ਸਿੱਖ ਵੀ ਰਹਿੰਦੇ ਸੀ? ਨਹੀਂ, ਉਹਦੇ ਵਿੱਚ ਸਿੱਖ ਹੈ ਨਹੀਂ ਸੀ। ਉਹ ਮੁਸਲਮਾਨ ਸੀਗੇ, ਆਪਣੇ ਜੱਟ ਵੀ ਅਤੇ ਅਵਾਨ ਵੀ। ਅਵਾਨ ਬਰਾਦਰੀ ਉੱਥੇ ਤਕਰੀਬਨ ਅੱਧੇ ਨਾਲੋਂ ਜ਼ਿਆਦਾ ਪਿੰਡ ਸੀ, ਅਤੇ ਰਾਜਪੂਤ ਵੀ ਸੀ। ਹਾਂਜੀ, ਅਤੇ 3 ਕੌਮਾਂ ਜਿਹੜੀਆਂ ਉੱਥੇ ਆਬਾਦ ਸੀ। ਉਹਦੇ ਵਿੱਚ ਰਾਈ ਹੈ ਨਹੀਂ ਸੀ। ਗੈਰ ਮੁਸਲਿਮ ਸੀਗੇ, ਚਮਾਰ ਵੀ ਸੀਗੇ, ਈਸਾਈ ਵੀ ਸੀਗੇ।
ਹਾਂਜੀ ਹਾਂ ਮਲਕਵਾਨ ਸੀ। ਹਾਂਜੀ ਉਹ ਤਾਂ ਤਕਰੀਬਨ ਅੱਧਾ ਪਿੰਡ। ਕਿੱਦਾਂ ਵਸੇਬ ਸੀ ਉੱਥੇ, ਕਿੱਦਾਂ ਰਹਿੰਦੇ ਸੀਗੇ ਆਪਸ ਵਿੱਚ? ਇਹ ਬੜੇ ਆਪਸ ਵਿੱਚ ਹੀ ਬੜੇ ਪ੍ਰੇਮ ਨਾਲ ਰਹਿੰਦੇ ਸੀ, ਉਹਨਾਂ ਨੂੰ ਤਾਂ ਕੋਈ ਪਰੇਸ਼ਾਨੀ ਹੈ ਹੀ ਨਹੀਂ ਸੀ। ਉਹ ਇਕੱਠੇ ਰਹਿੰਦੇ ਸੀ ਬਹੁਤ ਸਦੀਆਂ ਤੋਂ। ਕੋਈ ਮਸ਼ਹੂਰ ਤਰੀਨ ਗੱਲ ਹੋਵੇ ਉਸ ਇਲਾਕੇ ਨਾਲ ਜੁੜੀ ਹੋਈ? ਉਹ ਉੱਥੇ ਦਾ ਉਹ ਆਪਣੇ ਚੌਧਰੀ ਅਲੀ ਅਕਬਰ ਸੀ, ਉਹ ਇੱਥੇ ਆਣ ਕੇ ਵਜ਼ੀਰੇ ਤਲੀਮ ਬਣਿਆ। ਹਾਂਜੀ ਉੱਥੇ ਉਹ ਵਕੀਲ ਸੀ ਅਤੇ ਕੋਲੀਆਂ ਉਹਨਾਂ ਦਾ ਪਿੰਡ ਸੀ। ਹਾਂਜੀ ਅਤੇ ਉੱਥੇ ਉਹ ਸਾਡੇ ਬਿਲਕੁਲ ਹੀ ਇੱਦਾਂ ਮਤਲਬ ਨਾ ਜਿੱਦਾਂ ਸਾਤੋਂ ਬਾਹਮਣੀ ਵਾਲਾ ਹਾਂਜੀ ਵਸੀਮਾ ਸਾਂਝਾ ਸੀ। ਉਹ ਚੌਧਰੀ ਅਲੀ ਅਕਬਰ ਫਿਰ ਇੱਥੇ ਆਣ ਕੇ ਵਜ਼ੀਰੇ ਤਲੀਮ ਵੀ ਬਣਿਆ। ਉਹ ਕਿਹੜੀ ਬਰਾਦਰੀ ਦਾ ਸੀਗਾ? ਉਹ ਆਪਣੇ ਰਾਣਾ ਸੀ, ਰਾਜਪੂਤ ਫੈਮਿਲੀ ਨਾਲ ਤਲਕ ਸੀ। ਅੱਜ ਕੱਲ੍ਹ ਉਹ ਫੈਸਲਾਬਾਦ ਆਬਾਦ ਆ। ਰਾਜਪੂਤਾਂ 'ਚ ਵੀ ਮਾਸ਼ਾਅੱਲਾ ਤਾਲੀਮ ਜਿਹੜੀ ਬਹੁਤ ਜ਼ਿਆਦਾ। ਉਹਨਾਂ ਦਾ ਬੇਟਾ ਸੀ ਚੌਧਰੀ ਨਿਸਾਰ, ਹਾਂ ਚੌਧਰੀ ਅਲੀ ਅਕਬਰ ਦਾ। ਉਹ ਸਾਡੇ ਵਾਲਦ ਸਾਹਿਬ ਕੋ ਵੈਸੇ ਵੀ ਗੱਪਸ਼ਪ ਉਹਨਾਂ ਦੀ ਬੜੀ ਸੀ ਉਹਨਾਂ ਨਾਲ। ਹਾਂਜੀ ਉਹ ਬੜੇ ਜਾਣਨ ਵਾਲੇ ਸੀ। ਤਾਂ ਜਿਸਲੇ ਉਹ ਵਜ਼ੀਰ ਬਣੇ ਤਾਂ ਉਸ ਵੇਲੇ ਵੀ ਮੇਰੇ ਵਾਲਦ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਗਏ ਅਤੇ ਉਹ ਬੜਾ ਤਾਵਨ ਕਰਦੇ ਸੀ ਮੇਰੇ ਵਾਲਦ ਸਾਹਿਬ ਦੇ ਨਾਲ। ਹਾਂਜੀ ਬਾਬਾ ਜੀ ਕੋਈ ਹੋਰ ਗੱਲ ਜਿਹੜੀ ਐਸੀ ਜਿਹੜੀ ਤੁਹਾਨੂੰ ਅੱਜ ਤੱਕ ਯਾਦ ਹੋਵੇ ਵੀ ਸਾਡੇ ਉੱਥੇ ਆਹ ਚੀਜ਼ ਸੀ, ਆਹ ਚੀਜ਼ ਸੀ? ਉੱਥੇ ਅੰਬ ਬਹੁਤ ਹੁੰਦੇ ਸੀ ਸਾਡੇ ਇਲਾਕੇ ਦੇ ਵਿੱਚ, ਅੰਬ ਬਹੁਤ ਜ਼ਿਆਦਾ ਸੀ। ਮਤਲਬ ਹਰ ਜ਼ਿਮੀਂਦਾਰ ਦੇ ਅੰਬ ਆਪਣੇ। ਹਾਂਜੀ ਭੰਗ ਸ਼ੰਗ ਬੜੀ ਸੀ। ਭੰਗ ਕਦੇ ਪੀਤੀ ਵੀ ਹੈ? ਨਹੀਂ ਪੀਤੀ ਨਹੀਂ ਅੱਜ ਤੱਕ, ਅਤੇ ਨਾ ਉਹ ਪੋਸਟ ਹੀ ਪੀਤਾ। ਨਾ ਬੱਕਰੀਆਂ ਵੀ ਖਾ ਲੈਂਦੀਆਂ ਹੋਣੀਆਂ ਜੜੀ ਬੂਟੀ ਤਰ੍ਹਾਂ ਭੰਗ? ਹਾਂਜੀ ਬੜੀ ਖਾਂਦੀ ਹਾਂ। ਫੇਰ ਤਾਂ ਉਧਰ ਦੀਆਂ ਬੱਕਰੀਆਂ ਵੀ ਨਸ਼ਈ ਹੋਣੀਆਂ, ਪੋਸਤੀ ਹੋਣੀਆਂ। ਨਹੀਂ ਉਹ ਕੋਈ ਜਿਹੜੇ ਕੱਚੀ ਹੁੰਦੀ ਫਿਰ ਕੋਈ ਅਸਰ ਨਹੀਂ ਹੁੰਦਾ ਜਾਨਵਰਾਂ 'ਤੇ। ਇੱਕ ਤਾਂ ਉਹ ਚਾਰੇ ਦੇ। ਹਾਂਜੀ ਖਜੂਰਾਂ ਦੇ ਵੀ ਬਾਲਦੇ ਸੀਗੇ। ਅੱਛਾ ਉਹ ਭੰਗ ਦੀ ਬੂਟੀ ਦੀ। ਸਾਡੇ ਉੱਥੇ ਅੰਬ ਬੇਸ਼ੁਮਾਰ ਹੁੰਦਾ ਸੀਗਾ ਅਤੇ ਭੰਗ ਹੁੰਦੀ ਸੀਗੀ। ਪਹਾੜੀ ਇਲਾਕਾ ਸੀ ਅਤੇ ਉਹ ਉੱਥੇ ਨਹਿਰੀ ਨਿਜ਼ਾਮ ਕੋਈ ਨਹੀਂ ਸੀ ਅਤੇ ਖੂਹ ਹੁੰਦੇ ਸੀ ਅਤੇ ਬਾਰਿਸ਼ੀ ਇਲਾਕਾ ਸੀ। ਉੱਥੇ ਮੱਕੀ ਵੀ ਹੁੰਦੀ ਸੀ, ਕਮਾਦ ਵੀ ਹੁੰਦਾ ਸੀ। ਮੱਕੀ ਬੜੀ ਕਹਿੰਦੇ ਲੇਸ ਹੁੰਦਾ ਸੀ ਮੱਕੀ ਦਾ। ਹਾਂ ਗੰਦਮ ਵੀ, ਹਾਂ ਗੰਦਮ ਵੀ, ਚਾਰਾ ਵੀ, ਹਰ ਸ਼ੈ ਹੁੰਦੀ ਸੀ। ਅਤੇ ਅੰਬ ਬੇਸ਼ੁਮਾਰ ਇੰਨਾ ਹੁੰਦਾ ਸੀ ਅਤੇ ਉਹ ਕੋਈ ਉਹਨੂੰ ਪਾਣੀ ਪੂਣੀ ਨਹੀਂ ਲਾਉਣਾ, ਕੁਦਰਤੀ ਨਾ। ਉਹ ਜਿਸ ਤਰ੍ਹਾਂ ਪਹਾੜੀ ਕਿੱਕਰਾਂ ਇੱਥੇ ਇੱਦਾਂ ਹੋ ਜਾਂਦਾ ਸੀ। ਵਪਾਰੀਆਂ ਨੇ ਲਏ ਹੋਣਾ, ਉਹ ਪਿੰਡੋਂ ਉੱਠ ਕੇ ਬਾਹਰ ਨਿਕਲੇ, ਉੱਥੇ 2 ਮਣ 4 ਮਣ ਖਾ ਕੇ ਆ ਜਾਓ, 10-20 ਜਣੇ, ਕੋਈ ਪਾਈ ਪੈਸਾ ਨਹੀਂ। ਵਪਾਰੀਆਂ ਮੁੱਲ ਲਏ ਹੁੰਦੇ। ਅਤੇ ਜੇ ਉਹ ਤੁਸੀਂ ਘਰ ਨੂੰ ਖਾਣੇ ਪੰਡ ਬੰਨ੍ਹ ਕੇ ਫਿਰ ਉਹਦੇ 2-4 ਆਨੇ ਦੇਣਾ ਮੁਆਵਜ਼ਾ। ਅਤੇ ਸਾਡਾ ਜਿਹੜਾ ਚੱਕ ਸੀਗਾ ਉਹਦੇ ਵਿੱਚ 3 ਨੰਬਰਦਾਰ ਸੀਗੇ, 2 ਤਾਂ ਅਸੀਂ ਮੁਸਲਮਾਨ ਸੀਗੇ, ਤੀਸਰਾ ਜਿਹੜਾ ਸੀਗਾ ਸਿੱਖ ਬਰਾਦਰੀ ਦਾ, ਸਿੱਖ ਦਾ ਸੰਤਾ ਸਿੰਘ। ਹਾਂ ਅਤੇ ਜਿਹੜਾ ਰਾਜਪੂਤ ਸੀ ਉਹ ਚਿਰਾਗਦੀਨ ਸੀਗਾ। ਮੇਰੇ ਵਾਲਦ ਸਾਹਿਬ ਜਿਹੜੇ ਸੀਗੇ ਉਹਨਾਂ ਦਾ ਨਾਂ ਨਿਹਮਤ ਅਲੀ ਸੀਗਾ। ਇਹ ਉੱਥੇ ਨੰਬਰਦਾਰ ਸੀਗੇ। ਬਾਬਾ ਕਿੱਦਾਂ ਵਸੇਬ ਸੀ ਜਦੋਂ ਲੰਬੜਦਾਰ ਮੁਸਲਮਾਨ ਵੀ ਸੀ, ਦੂਏ ਵੀ ਸੀ, ਸਾਂਝੀਆਂ ਸਾਰੇ ਸੀਗੇ। ਉਦੋਂ ਮੁਸ਼ਤਰਕਾ ਰਲ ਕੇ ਬੈਠੇ ਸੀਗੇ। ਚਮਾਰ ਵੀ ਸੀਗੇ ਉੱਥੇ, ਸਿੱਖ ਵੀ ਸੀਗੇ, ਰਮਦਾਸੀ ਵੀ ਸੀਗੇ ਅਤੇ ਮੁਸਲਮਾਨ ਵੀ ਸੀਗੇ, ਜੱਟ ਬਰਾਦਰੀ ਦੇ, ਰਾਜਪੂਤ ਬਰਾਦਰੀ ਦੇ, ਸਿੱਖ ਬਰਾਦਰੀ ਦੇ। ਖੁਸ਼ੀ ਗਮੀ ਦੇ ਉੱਤੇ ਆਉਂਦੇ ਜਾਂਦੇ ਹੁੰਦੇ ਸੀ। ਕੋਈ ਫਸਾਦ ਨਹੀਂ, ਕੋਈ ਲੜਾਈ ਨਹੀਂ, ਝਗੜਾ ਨਹੀਂ। ਅਤੇ ਉਹ ਸਿੱਖ ਜਿਹੜੇ ਸਾਡੇ ਖੁਸ਼ੀ ਗਮੀ 'ਤੇ ਆਉਂਦੇ ਸੀਗੇ, ਅਸੀਂ ਉਹਨਾਂ ਦੇ ਜਾਂਦੇ ਸੀਗੇ। ਉਹ ਤਾਂ ਆਪਣੇ ਹੁਣ ਤਾਂ ਇੱਥੇ ਹੀ ਆ, ਜਿੱਦਾਂ ਤੁਹਾਨੂੰ ਕੋਈ ਵਰਜ ਲਵੇ ਤੁਸੀਂ ਉਹਨਾਂ ਨੂੰ ਵਰਜ ਲੈਣਾ ਆ। ਹਾਂ ਰਲ ਕੇ ਬੈਠੇ ਸੀਗੇ। ਆਹੋ ਅਤੇ ਕੋਈ ਖਤਰਾ ਨਹੀਂ ਸੀ, ਕੋਈ ਡਰ ਨਹੀਂ ਸੀ, ਕੋਈ ਗੱਲ ਨਹੀਂ ਸੀ। ਰਲ ਕੇ ਅਮਨ ਨਾਲ ਸਕੂਨ ਨਾਲ ਵਸਦੇ ਸੀਗੇ। ਮਤਲਬ ਲੈਂਦੇ ਦਿੰਦੇ ਸੀ। ਕਿਸੇ ਕੋ ਕੋਈ ਡੰਗਰ ਦਾ ਭਾਈ ਬੀਜੀ ਵੀ ਸਾਂਝੀ ਕਰ ਲੈਂਦੇ ਸੀ। ਹਾਂ ਸਾਂਝੀ ਕਰ ਲੈਂਦੇ ਸੀ। ਕੋਈ 10 ਰੁਪਈਏ ਦੀ ਜ਼ਰੂਰਤ ਹੋਵੇ ਉਹ ਵੀ ਲੈ ਦੇ ਲੈਂਦੇ ਸੀ ਇੱਕ ਦੂਜੇ ਦੇ ਨਾਲ। ਅਤੇ ਸਾਰਾ ਵਰਤਾਓ ਜਿਹੜਾ ਉਹਨਾਂ ਦੇ ਨਾਲ ਸੀਗਾ ਅਤੇ ਕੋਈ ਪਰੇਸ਼ਾਨੀ ਨਹੀਂ ਸੀ। ਅਤੇ ਉਹ ਜਦੋਂ ਇਨਕਲਾਬ ਹੋਇਆ ਤਾਂ ਹੁਣ ਉਹ ਸਾਨੂੰ ਵੀ ਪਰੇਸ਼ਾਨੀ ਹੋਈ, ਉਹਨਾਂ ਨੂੰ ਵੀ ਹੋਈ ਕਿ ਚਲੋ ਯਾਰ ਇਹ ਵਿਛੜ ਜਿਹੜੇ ਅਸੀਂ ਰਲ ਕੇ ਇਕੱਠੇ ਬਹਿੰਦੇ ਸੀ ਤਾਂ ਉਹ ਤਲਕ ਤਾਂ ਹੁੰਦਾ ਨਾ ਫਿਰ। ਅਤੇ ਜਦੋਂ ਫਿਰ ਆਹੋ ਹੁਣ ਇੱਕ ਬੰਦਾ ਇੱਥੋਂ ਚੱਕ ਦੇ ਵਿੱਚ ਰਹਿੰਦਾ ਹੈ ਤਾਂ ਉਹ ਕਿਸੇ ਹੋਰ ਜਗ੍ਹਾ 'ਤੇ ਚੱਲ ਜਾ, ਉਹਦਾ ਖਿਆਲ ਤਾਂ ਹੁੰਦਾ ਯਾਰ ਸਾਡੇ ਕੋਲ ਰਹਿੰਦੇ ਚਲੇਗਾ। ਅਤੇ ਇਸ ਤਰ੍ਹਾਂ ਅਹਿਸਾਸ ਸੀਗਾ। ਬਾਕੀ ਉਹ ਟਾਈਮ ਜਿਹੜਾ ਸੀਗਾ ਉਹ ਰਹਿਮਤ ਦਾ ਸੀਗਾ। ਹੁਣ ਜਿਹੜਾ ਕੋਈ ਨਹੀਂ, ਦਿਲਜੋਈ ਕੋਈ ਨਹੀਂ। ਉਦੋਂ ਦਿਲਜੋਈ ਸਾਰਿਆਂ ਦੀ ਕਰਦੇ ਸੀਗੇ, ਅਹਿਸਾਸ ਸੀਗਾ, ਦਿਲਜੋਈ ਸੀ, ਇੱਕ ਦੂਜੇ ਦੇ ਕੰਮ ਆਉਂਦੇ ਸੀ। ਹੁਣ ਕੋਈ ਨਹੀਂ, ਉਹ ਵਕਤ ਬਦਲ ਗਿਆ।
ਹੁਣ ਤਾਂ ਆਪਣੀ ਆਪਣੀ ਪਈ ਹੈ ਜੀ। ਆਪਣੀ ਆਪਣੀ ਉਹ ਜਿਹੜਾ ਨਫਸੋ ਨਫਸੀ ਕਮਾਉਣ ਵਾਲੇ ਵੱਧ ਗਏ, ਫੇਰ ਰਿਜ਼ਕ 'ਚ ਕਮੀ ਆ। ਅੱਗੇ ਇੱਕ ਇੱਕ ਜੀ ਇੱਕ ਪੂਰੇ ਪੂਰੇ ਟੱਬਰ 'ਚੋਂ ਇਕੱਲਾ ਇੱਕ ਬੰਦਾ ਕਮਾਉਂਦਾ ਸੀ, ਬਰਕਤ ਹੁੰਦੀ ਸੀ ਹਰ ਸ਼ੈ 'ਚ। ਹੁਣ ਸਾਰੇ ਕਮਾਉਂਦੇ ਆ, ਕਹਿੰਦੇ ਪੂਰੀ ਨਹੀਂ ਪੈਂਦੀ ਹੈਗੀ। ਪੂਰੀ ਨਹੀਂ ਪੈਂਦੀ। ਦੂਸਰਾ ਇਹ ਆ ਕਿ ਅੱਲਾਹ ਤਾਲਾ ਨੇ ਦੇਖੋ ਨਾ, ਉਦੋਂ 20-25 ਮਣ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਨਾ ਉਹਦੀ ਪ੍ਰੋਡਕਸ਼ਨ ਹੁੰਦੀ ਸੀ ਕਣਕ ਦੀ, ਤੇ ਹੁਣ ਇੱਥੇ 50-60 ਮਣ ਵੀ ਕਿੱਲੇ ਦੀ ਨਿਕਲਦੀ ਆ, ਤੇ ਫੇਰ ਕਹਿੰਦੇ ਕੁਝ ਨਹੀਂ ਬਣਦਾ। ਬੇਬਰਕਤੀ ਹੋ ਗਈ। ਬੇਬਰਕਤੀ ਹੋ ਗਈ। ਅੱਛਾ, ਆਪਾਂ ਜਦੋਂ ਉੱਥੋਂ ਨਿਕਲੇ ਪਿੰਡੋਂ, ਤੁਹਾਨੂੰ ਕਿੱਦਾਂ ਉਹਨਾਂ ਨੇ ਵਿਦਾ ਕੀਤਾ? ਸਾਨੂੰ ਉਹਨਾਂ ਨੇ ਵਿਦਾ ਕੀ, ਉਹ ਜਦੋਂ ਰੌਲਾ ਪਿਆ ਨਾ ਵੀ ਇਹਨਾਂ ਦੇ ਆਪੋ ਵਿੱਚ ਹੀ ਜਲਸੇ ਜਲੂਸ ਹੁੰਦੇ ਸੀ ਨਾ, ਨਹਿਰੂ ਸੀਗਾ ਤੇ ਆਪਣਾ ਬਾਬਾ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਸੀਗਾ, ਤੇ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ, ਤਾਂ ਉਦੋਂ ਉਹ ਰੌਲਾ ਰੂਲਾ ਜਿਹਾ ਪੈ ਗਿਆ, ਤੇ ਸਾਡੇ ਲਾਗੇ ਜਿਹੜਾ ਹਰਿਆਣਾ ਸ਼ਹਿਰ ਸੀ, ਅਸੀਂ ਤਾਂ ਉੱਥੇ ਆ ਗਏ ਸੀ। ਉੱਥੇ ਠਹਿਰੇ ਰਹੇ, ਤੇ ਉਹ ਜਦੋਂ ਫਿਰ ਉਹ ਤਕਸੀਮ ਹੋ ਗਈ, ਤੇ ਮਤਲਬ ਆਪੇ ਪਾਕਿਸਤਾਨ ਦਾ ਹਿੰਦੁਸਤਾਨ ਦਾ, ਫਿਰ ਇਹਨੂੰ ਟੁਰ ਪਏ ਉਹ ਤੋਂ ਹਰਿਆਣੇ ਤੋਂ। ਹਾਂ, ਤੇ ਸਾਨੂੰ ਕੋਈ ਨਹੀਂ ਉਹਨਾਂ ਨਾਲ ਲੜਾਈ ਪਸਾਜ ਨਾ ਕੋਈ ਵੀ, ਤੇ ਜਿਨ੍ਹਾਂ ਦੀ ਕੋਈ ਲਾਗ ਡਾਟ ਸੀਗੀ ਉਹ ਲੋਕ ਕਰਦੇ ਹੋਣਗੇ, ਸਾਡੇ ਨਾਲ ਤਾਂ ਕਿਸੇ ਦੀ ਨਹੀਂ ਸੀ। ਅਮਨ ਨਾਲ ਰਹਿੰਦੇ ਸੀ, ਸਾਨੂੰ ਕੋਈ ਤਕਲੀਫ ਨਹੀਂ। ਤੇ ਜਿੱਥੇ ਪਾਰਟੀਬਾਜ਼ੀ ਸੀਗੀ, ਉਹ ਲੋਕ ਤਾਂ ਇੱਦਾਂ ਆ, ਉਦੋਂ ਦਾ ਲੱਗਾ ਸੀ, ਪੁੱਛਦਾ ਕੌਣ ਸੀ, ਮਾਰਦੇ ਵੀ ਸੀ ਕਈ, ਤੇ ਲੋਕ ਛਿਕਵੇ ਕੇ ਨਿਕਲੇ ਸੀਗੇ ਉਦੋਂ। ਅੱਛਾ, ਆਪਾਂ ਕੁਸ਼ਤੀਆਂ ਦੀ ਗੱਲ ਕਰਦੇ ਸੀਗੇ ਜੀ। ਹਾਂਜੀ, ਕੁਸ਼ਤੀ ਉੱਥੇ ਬਹੁਤ ਹੁੰਦੀ ਸੀ। ਅੱਛਾ, ਹਿੰਦੁਸਤਾਨ ਦੇ ਏਰੀਏ ਦੇ ਵਿੱਚ ਕੁਸ਼ਤੀ ਬਹੁਤ ਜ਼ਿਆਦਾ ਹੁੰਦੀ ਸੀ। ਤਕਰੀਬਨ ਹਰ ਪਿੰਡ ਦੇ ਵਿੱਚ ਅੱਜ ਇੱਥੇ ਹੋ ਰਹੀ ਆ, ਉਹਨੂੰ ਛਿੰਝ ਕਹਿੰਦੇ ਸੀ, ਤੇ ਮਤਲਬ ਅੱਜ ਹੋ ਰਹੀ ਆ ਮਸਾਹਪੁਰੇ, ਕੱਲ੍ਹ ਨੂੰ ਕੋਲੀਆਂ ਦੇ ਵਿੱਚ ਆ, ਪਰਸੋਂ ਨੂੰ ਪਗਾੜੇ ਆ। ਇਸ ਤਰ੍ਹਾਂ ਕਿਹੜਾ ਪਹਿਲਵਾਨ ਸੀ ਉਸ ਟਾਈਮ ਦਾ ਮਸ਼ਹੂਰ? ਉਸ ਵੇਲੇ ਭਲਵਾਨ ਤੇ ਉਹ ਸਾਡੇ ਆਪਣੇ ਸਾਡਾ ਇੱਕ ਚਾਚਾ ਸੀਗਾ, ਉਹਦਾ ਨਾਂ ਤੇ ਹੁਣ ਮੈਨੂੰ ਯਾਦ ਨਹੀਂ, ਚਾਚੇ ਦਾ ਨਹੀਂ ਨਾਂ ਯਾਦ? ਚਾਚੇ ਦਾ ਨਹੀਂ ਨਾਂ ਯਾਦ। ਉਹ ਇੱਥੇ ਆਇਆ ਸੀ, ਅਵਾਨ ਸੀ ਉਹ ਕੌਮ ਦਾ। ਅੱਛਾ, ਉਦਾਂ ਭਰਪਣ ਸੀਗਾ। ਹਾਂਜੀ ਹਾਂਜੀ। ਇੱਕ ਫਜ਼ਲ ਹੁਸੈਨ ਸੀ ਚਾਚਾ ਸਾਡਾ, ਉਹ ਵੀ ਅਵਾਨ ਸੀ, ਉਹ ਕੁਸ਼ਤੀ ਕਰਦੇ ਹੁੰਦੇ ਸੀ। ਇਹ ਚਾਚਾ ਜਿਹੜਾ ਸੀ, ਇਹ ਚਾਚਾ ਪਤਾ ਨਹੀਂ ਇਹਨੂੰ ਕੀ ਕਹਿੰਦੇ ਸੀ, ਇਹਦਾ ਮੈਨੂੰ ਨਾਂ ਨਹੀਂ ਯਾਦ। ਇੱਥੇ ਸਾਡੇ ਕੋਲ ਵੀ ਇਹ ਜਿਹੜਾ ਸਾਡੇ ਕੋਲ ਇੱਥੇ ਰਹਿ ਕੇ ਵੀ ਗਿਆ ਹੈ, ਉਹ ਇੱਥੇ ਆਣ ਕੇ ਆਬਾਦ ਹੋਇਆ ਸੀ। ਮੇਰੇ ਵਾਲਿਦ ਸਾਹਿਬ ਵੀ ਕੁਸ਼ਤੀ ਕਰਦੇ ਸੀ ਉਸ ਜ਼ਮਾਨੇ ਦੇ ਵਿੱਚ। ਹਾਂ, ਇਹ ਵੀ ਬਹੁਤ ਵੱਡੇ ਤੇ ਕੁਸ਼ਤੀ ਕਰਦੇ ਸੀ। ਸਾਂਝੇ ਪਹਿਲਵਾਨ ਰੱਖੇ ਹੁੰਦੇ ਸੀ ਪੂਰੇ ਪਿੰਡ ਦੇ, ਸਾਂਝੇ ਉਹਨਾਂ ਨੂੰ ਖਾਣ ਪੀਣ ਨੂੰ ਚੰਗਾ ਖੁੱਲ੍ਹਾ ਦੇਣਾ। ਉਹ ਵੈਸੇ ਹੀ ਸਾਡੇ ਉਹ ਫਰਮਾਨੀ ਸੀਗੀ ਕਿ ਮਤਲਬ ਲੋਕਾਂ ਨੂੰ ਐਡੀ ਕੋਈ ਪਰੇਸ਼ਾਨੀ, ਰੋਟੀ ਰਾਟੀ ਵਾਲੀ ਤਾਂ ਕੋਈ ਪਰੇਸ਼ਾਨੀ ਹੈ ਹੀ ਨਹੀਂ। ਬਾਬਾ ਜੀ, ਇੱਥੇ ਆਪਣੇ ਪਿੰਡ 'ਚ ਹੁਣ ਕਿਹੜੀ ਬਰਾਦਰੀ ਬੈਠੀ ਹੈ? ਹੁਣ ਅਸੀਂ ਬੈਠੇ ਹਾਂ, ਜੱਟ ਵੀ ਹਾਂ, ਰਾਈ ਵੀ ਆ, ਗੁੱਜਰ ਵੀ ਆ, ਤੇ ਰਾਜਪੂਤ ਵੀ ਬਹੁਤ ਸਾਰੇ ਆ। ਹਾਂਜੀ, ਜ਼ਿਆਦਾ ਅਕਸਰੀਅਤ ਰਾਜਪੂਤਾਂ ਦੀ? ਜ਼ਿਆਦਾ ਅਕਸਰੀਅਤ ਇਸ ਵੇਲੇ ਜਿਹੜੀ ਆ ਹੁਣ ਤੇ ਰਾਈਆਂ ਦੀ ਆ, ਤੇ ਮਤਲਬ ਅੱਗੇ ਰਾਜਪੂਤਾਂ ਦੀ ਸੀ। ਹਾਂਜੀ, ਹੁਣ ਰਾਈਆਂ ਦੀ ਕਿੱਦਾਂ ਜ਼ਿਆਦਾ ਹੋ ਗਈ? ਲੜਾਈਆਂ ਦੀ ਜ਼ਿਆਦਾ ਇੱਦਾਂ ਹੋ ਗਈ ਵੀ ਉਹ ਰਾਜਪੂਤ ਜਿਹੜੇ ਸੀ ਉਹ ਕੁਛ ਅੱਗੇ ਪਿੱਛੇ ਵੀ ਚਲੇ ਗਏ, ਕੁਛ ਲੜਾਈਆਂ 'ਚ ਉਹ ਖਤਮ ਹੋ ਗਏ, ਤੇ ਮਤਲਬ ਜਿਹੜੇ ਰਾਈ ਆ ਉਹਨਾਂ ਦੀ ਅਕਸਰੀਅਤ ਜਿਹੜੀ ਉਹ ਜ਼ਿਆਦਾ। ਹਾਂਜੀ, ਪਿੰਡ ਪਿਆਰ ਮੁਹੱਬਤ ਨਾਲ ਰਹਿੰਦੇ ਸਾਰੇ ਲੋਕ? ਵੈਸੇ ਤਕਰੀਬਨ ਅਮਨ ਹੀ ਆ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ। ਆਪਣੇ ਆਲੇ ਦੁਆਲੇ ਪਿੰਡ ਜਿਹੜੇ ਨਾ ਉਹ ਦੱਸੋ? ਸਾਡੇ ਇੱਧਰਲੇ ਪਾਸੇ ਬਾਹਮਣੀ ਵਾਲਾ ਆ, ਉਹ ਤੋਂ ਅਗਲੇ ਪਾਸੇ ਜਿਹੜਾ ਆ ਉਹ 95 ਗਿੱਲ ਆ, ਉਹਦੇ ਨਾਲ ਹੀ 97 ਆ, ਉਹਦੇ ਨਾਲ ਹੀ ਫਿਰ ਅੱਗੇ 98 ਕੂਲੀ ਆ ਜਾਂਦਾ। ਪਹਿਲੇ ਨਵੀਂ ਕੂਲੀ ਆ, ਫਿਰ ਪੁਰਾਣੀ ਕੂਲੀ ਆ, ਉਹ ਤੋਂ ਥੱਲੇ ਦੇ ਪਾਸੇ ਜਾ ਕੇ 366 ਘਣੀਆਂ, ਮੁਸਲਮਾਨਾਂ ਵਾਲਾ ਘਣੀਆਂ ਉਹਨੂੰ ਕਹਿੰਦੇ ਆ। ਹਾਂਜੀ, ਅਤੇ ਤਕਰੀਬਨ ਸਾਤੋਂ ਅਗਲੇ ਪਾਸੇ ਜਿਹੜਾ ਉਹ ਗੋਜਰਾ। ਭਲੇਰਾਂ ਵੀ ਆ ਕੋਈ? ਹਾਂਜੀ, ਭਲੇਰ ਵਿੱਚ ਆ। ਹਾਂਜੀ, 78 ਭਲੇਰ। ਜੀ ਸੀਤਲਾਂ 277। ਹਾਂਜੀ, 75 ਕਾਲਾ, ਇਹ ਫਿਰ ਦੂਰ ਚਲ ਜਾਂਦੇ। ਹਾਂਜੀ ਹੈਗੇ ਇਸ ਏਰੀਏ ਦੀ। ਹਾਂ, ਇਹ ਭਲੇਰ ਵੀ 3-4 ਆਬਾਦੀਆਂ ਵਾ, ਕੋਈ ਹਾਤਾ ਭਲੇਰ, ਕੋਈ ਗੱਜਣ ਸਿੰਘ ਦਾ ਭਲੇਰ, ਕੋਈ ਨੈਣ ਵਾਲਾ ਭਲੇਰ, ਇੱਦਾਂ ਇਹ ਭਲੇਰਾਂ ਦੀਆਂ ਵੀ 3-4। ਆਪਣੇ ਪਿੰਡ 'ਚ ਕੋਈ ਨਾਮੀ ਗ੍ਰਾਮੀ ਸਿੱਖ ਜਿਨ੍ਹਾਂ ਦੇ ਤੁਸੀਂ ਬਾਅਦ 'ਚ ਵੀ ਨਾਂ ਸੁਣਦੇ ਰਹੋ? ਉਹੋ ਹੀ ਸਾਨੂੰ ਇਹਨਾਂ ਨੇ ਦੱਸਿਆ ਵੀ ਇੱਥੇ ਉਹ ਰਣਜੀਤ ਸਿੰਘ ਹੁੰਦਾ ਸੀ ਨੰਬਰਦਾਰ, ਤੇ ਉਹ ਕਪੂਰ ਸਿੰਘ ਨੰਬਰਦਾਰ, ਇਹ ਜਿਹੜੇ ਮਿਸਤਰੀ ਇਹੋ ਹੀ ਸਾਨੂੰ ਦੱਸਦੇ ਰਹੇ। ਅਸੀਂ ਤਾਂ ਉਸ ਵੇਲੇ ਨਹੀਂ ਸੀ। ਕੀ ਗੱਲਾਂ ਦੱਸਦੇ ਹੁੰਦੇ ਸੀ ਉਹਨਾਂ ਦੀਆਂ ਜਦੋਂ ਸੇਪੀ ਦਾ ਵੀ ਕਰਦੇ ਰਹੇ? ਉਹ ਇਹ ਸੇਪੀ ਉਹਨਾਂ ਦੀ ਕਰਦੇ ਰਹੇ, ਕਹਿੰਦੇ ਉਸ ਵੇਲੇ ਮਾਹੌਲ ਜਿਹੜਾ ਤੁਹਾਡੇ ਨਾਲੋਂ ਚੰਗਾ ਸੀ। ਉਹ ਅੱਛਾ, ਯਾਨੀ ਰਾਜੀ ਸੀਗੇ ਬੰਦੇ। ਆਪਣੇ ਜਿਹਨਾਂ ਕੋਲ ਕੰਮ ਕਰਾਉਂਦੇ ਸੀ ਨਾ,
ਇਹਨਾਂ ਨੂੰ ਵੀ ਮਿਹਨਤ ਮੁਸ਼ੱਕਤ ਦਿੰਦੇ ਸੀਗੇ। ਮੇਲਾ ਮੂਲਾ ਹੋਣਾ, ਉਹਨਾਂ ਨੂੰ ਉੱਥੇ ਜਾਣਾ, ਜੇ ਉਹਨਾਂ ਨੇ ਆਪ ਮਠਿਆਈ ਲੈਣੀ ਤਾਂ ਇਹਨਾਂ ਨੂੰ ਵੀ ਦੇ ਦੇਣੀ। ਤਾਂ ਬੜਾ ਅਹਿਸਾਸ ਕਰਦੇ ਸੀਗੇ ਕਿ ਸਾਰੇ ਚੱਕ ਦੀ ਤੋਂ ਕਰਦੇ ਸੀਗੇ ਸੇਪੀ, ਉਹ ਜਿਹੜਾ ਮਤਲਬ ਜ਼ਿਮੀਂਦਾਰ ਤਬਕਾ ਦੀ ਜਿਹੜਾ ਹਲ ਪਜਾਲੀਆਂ ਦੀ ਇਹ ਉਹ ਤੇ ਸਾਰਾ। ਦੇਖੋ ਜੀ, ਜਦੋਂ ਅਗਲੇ ਨੇ ਹੱਥ ਰੱਖਣਾ, ਨਾਲ ਤੁਸੀਂ ਖਾਣ ਪੀਣ ਦਾ ਖਿਆਲ ਰੱਖਣਾ, ਜ਼ਰੂਰਤਾਂ ਦਾ ਖਿਆਲ ਰੱਖਣਾ, ਤਾਂ ਉਹਨਾਂ ਨੇ ਆਪੇ ਚੰਗੇ ਕਹਿਣਾ। ਆਹ ਤੇ ਗੁਰਦੁਆਰਾ ਬੜਾ ਇਹਨਾਂ ਦਾ ਬੜਾ ਸ਼ਾਨਦਾਰ ਸੀ, ਥੜਾ ਸੀ ਬਾਹਰ ਤੇ ਵਿੱਚ ਤਲਾਬ ਸੀ, ਵਿੱਚ ਖੂਹ ਵੀ ਸੀ ਬਣਾਇਆ ਆ ਖੂਹ, ਤੇ ਬਲਕਿ ਇਹਦਾ ਰਕਬਾ ਵੀ ਸੀਗਾ 1 ਕਿੱਲਾ ਗੁਰਦੁਆਰੇ ਦੇ ਨਾਂ ਇਧਰਲੇ ਪਾਸੇ। ਹੁਣ ਤਾਂ ਉਹ ਕਾਫ ਦੇ ਅੰਡਰ ਆ ਗਿਆ ਤੇ ਉਹਨਾਂ ਦਾ ਤਾਂ ਖਤਮ ਹੋ ਗਿਆ ਨਾ ਹੁਣ, ਤੇ ਗੁਰਦੁਆਰੇ ਦੇ ਨਾਂ ਵੀ ਇਹਨਾਂ ਨੇ ਕਰਾਇਆ ਸੀ, 1 ਕਿੱਲਾ ਸੀ ਮਸਜਿਦ ਦੇ ਨਾਂ ਕਰ ਦਿੱਤਾ। ਹਾਂਜੀ, ਗੁਰਦੁਆਰੇ ਦਾ ਰਕਬਾ ਜਿਹੜਾ ਸੀ ਉਹ ਮਸਜਿਦ ਦੇ ਨਾਂ ਹੋ ਗਿਆ ਆਪਣੇ ਆਪ ਹੀ, ਤੇ ਉਹ ਹੁਣ ਔਕਾਫ ਵਾਲਿਆਂ ਨੇ ਸਾਂਭ ਲਿਆ। ਯਾਨੀ ਇਬਾਦਤ ਵਾਲੀ ਜਗ੍ਹਾ ਤੇ ਇਬਾਦਤਗਾਹ ਬਣਾਤੀ। ਜੀ ਉਹ ਆਪਣੇ ਹੀ ਇਬਾਦਤ ਵਾਲੀ ਜਗ੍ਹਾ ਤੇ ਲੋਕ ਹੀ ਇਬਾਦਤ, ਬੰਦਿਆਂ ਦੀ ਰਿਹਾਇਸ਼ ਆ। ਸਾਡੀ ਮਸਜਿਦ ਅਲੱਗਾ ਆ। ਹਾਂਜੀ ਹਾਂਜੀ, ਸਾਡੀ ਮਸਜਿਦ ਤਾਂ ਸਾਹਮਣੇ ਆ, ਇਹ ਦਰਮਿਆਨ ਦੇ ਵਿੱਚ ਸੀ ਗੁਰਦੁਆਰਾ ਜਿਹੜਾ। ਹਾਂਜੀ, ਉੱਥੇ ਲੋਕ ਹੀ ਆਬਾਦ ਆ ਗੁਰਦੁਆਰੇ ਵਿੱਚ। ਉਹਨਾਂ ਨੇ ਗੁਰਦੁਆਰੇ ਵਾਲੇ ਮਕਾਨ ਹੀ ਤਕਰੀਬਨ ਸਿੱਧੇ ਕਰਕੇ ਬਣਾ ਲਏ। ਹਾਂ, ਨਕਸ਼ਾ ਹੀ ਉਹਦਾ, ਨਕਸ਼ਾ ਹੀ ਬਦਲ ਗਿਆ ਜੀ। ਜਦੋਂ ਮਕਾਨ ਨੇ ਰਹਿਣਾ ਉਹਨੇ ਆਪਣੇ ਹਿਸਾਬ ਨਾਲ ਬਣਾਣੇ ਆ। ਜਦੋਂ ਪੁਰਾਣੇ ਹੋ ਗਏ ਆ ਤੇ ਫਿਰ ਉੱਥੇ ਲੋਕਾਂ ਨੇ ਆਪਣੇ ਆਪਣੇ ਮਕਾਨ ਬਣਾ ਲਏ। ਹਾਂਜੀ, ਬੜੇ ਸਾਰੇ ਘਰ ਆ, 6-7 ਘਰ ਆਬਾਦ ਆ ਉੱਥੇ। अस्सलाम वालेकुम। चौधरी साजिद महमूद लखन मेरा नाम है जी। ਚੱਕ ਨੰਬਰ 99 ਜੀਂਬੇ ਦੀ ਰਿਹਾਇਸ਼ ਹੈ ਜੀ ਮੇਰੀ। ਮੈਂ ਮੁਹੰਮਦ ਜਾਫਰ ਸਾਹਿਬ ਦਾ ਬੇਟਾ। ਸਰ ਸਾਡੇ ਪਿੰਡ 'ਚ ਮਾਸ਼ਾਅੱਲਾ ਜੀ ਹੁਣ ਗੈਸ ਦੀ ਵੀ ਸਹੂਲਤ ਮੌਜੂਦ ਆ, ਠੀਕ ਹੈ ਨਾ ਜੀ, ਅਤੇ ਵਾਟਰ ਸਪਲਾਈ ਵੀ ਮੌਜੂਦ ਆ। ਗੌਰਮੈਂਟ ਐਲੀਮੈਂਟਰੀ ਸਕੂਲ ਯਾਨੀ ਕਿ 8ਵੀਂ ਤੱਕ ਸਾਡਾ ਜਿਹੜਾ ਨਾ ਜੀ ਉਹ ਸਕੂਲ ਬਣ ਗਿਆ ਬੱਚਿਆਂ ਦਾ, ਅਤੇ ਬੱਚੀਆਂ ਦਾ ਵੀ। ਪ੍ਰਾਈਵੇਟ ਵੀ ਸਕੂਲ ਬਣੇ ਨੇ ਪਿੰਡ ਦੇ ਵਿੱਚ, ਅਤੇ ਤਕਰੀਬਨ ਕਹਿ ਲਓ ਤੁਸੀਂ 3 ਕਿਲੋਮੀਟਰ ਦੇ ਫਾਸਲੇ 'ਤੇ ਅਸੀਂ ਜੀ ਇੱਥੇ ਰਹਿੰਦੇ ਹਾਂ। ਅਤੇ ਗੈਸ ਤਾਂ ਬਿਲਕੁਲ ਬਲਕਿ ਸਾਡੇ ਰਕਬੇ ਦੇ ਵਿੱਚੋਂ ਦੀ ਵੀ ਗੁਜ਼ਰਦੀ ਹੈ ਜੀ, ਬਾਹਰਲੀ ਸਾਈਡ ਤੋਂ ਮੇਨ ਸੜਕ ਦੇ ਵਿੱਚੋਂ। ਅਤੇ ਪਿੰਡ ਦੇ ਵਿੱਚ ਤਕਰੀਬਨ ਹਰ ਘਰ 'ਚ ਹੀ ਗੈਸ ਆ ਗਈ ਹੈ ਜੀ। ਹਾਂਜੀ, ਪਾਣੀ ਵੀ ਹਰ ਘਰ ਦੇ ਵਿੱਚ ਹੀ ਵਾਟਰ ਸਪਲਾਈ ਦੀ ਸਹੂਲਤ ਮੌਜੂਦ ਆ। ਅਤੇ ਦਾਦਾ ਜੀ ਮੇਰੇ ਜੀ ਆਪਣੇ ਚੌਧਰੀ ਈਦੇ ਖਾਂ, ਉਹਨਾਂ ਦਾ ਰੋਡ ਦੇ ਉੱਤੇ ਮਤਲਬ ਦਰਬਾਰ ਬਣਿਆ ਜੀ, ਠੀਕ ਹੈ ਜੀ। ਅਤੇ ਬਾਕੀ ਸ਼ੁਕਰ ਆ ਅੱਲਾਹ ਪਾਕ ਦਾ ਸਰ, ਬੜੀ ਅੱਛੇ ਤਰੀਕੇ ਨਾਲ ਜ਼ਿੰਦਗੀ ਗੁਜ਼ਾਰ ਰਹੇ ਹਾਂ। ਅਤੇ ਪਿੰਡ ਦਾ ਮਾਹੌਲ ਜਿਹੜੇ ਲੋਕ ਪਿੰਡ ਦੇ ਵਿੱਚ ਰਹਿੰਦੇ ਨੇ ਉਹ ਹੀ ਬਿਹਤਰ ਜਾਣਦੇ ਹੋਣੇ ਨੇ ਜੀ। ਅਸੀਂ ਤਾਂ ਪਿੰਡ ਨੂੰ ਮਤਲਬ ਬਹੁਤ ਜ਼ਿਆਦਾ ਲਾਈਕ ਕਰਦੇ ਹਾਂ।